ਸਦਰ ਪੰਜਾਬੀ ਮੀਡੀਆ ਗਰੁੱਪ ਨਦੀਮ ਰਜ਼ਾ ਹੋਰਾਂ ਨੂੰ ਉਹਨਾਂ ਦੇ ਜਨਮ ਦਿਨ ਦੀ ਮੁਬਾਰਕ ਦੇਣ ਲਈ ਚੇਅਰਮੈਨ ਪੰਜਾਬੀ ਮੀਡੀਆ ਗਰੁੱਪ ਮੁਦੱਸਰ ਇਕਬਾਲ ਭੱਟ ਹੋਰਾਂ ਵੱਲੋਂ ਪੰਜਾਬ ਹਾਊਸ ਦੇ ਆਡੀਟੋਰੀਅਮ ਵਿੱਚ ਇੱਕ ਪੁਰਵਕਾਰ ਤਕਰੀਬ ਮੁਨੱਕਦ ਕੀਤੀ ਗਈ, ਜਿਹਦੇ ਵਿੱਚ ਲਾਹੌਰ ਦੀ ਸਾਫੀ ਬਰਾਦਰੀ ਦੇ ਆਗੂਆਂ ਸਮੇਤ ਫਰੈਂਡਸ ਗਰੁੱਪ ਦੇ ਬਾਨੀ ਰਹਿਨੁਮਾਵਾਂ ਨੇ ਵੀ ਭਰਵੀਂ ਰਲਤ ਕੀਤੀ। ਇਸ ਮੌਕੇ ਤੇ ਖਿਤਾਬ ਕਰਦਿਆਂ ਹੋਇਆਂ ਸੀਨੀਅਰ ਸਹਾਫੀਆਂ ਨੇ ਨਦੀਮ ਰਜ਼ਾ ਹੋਰਾਂ ਦੀਆਂ ਸਹਾਫਤੀ ਖਿਦਮਾਤ ਨੂੰ ਸਲਾਹਿਆ ਤੇ ਉਹਨਾਂ ਦੀ ਜ਼ਾਤ ਦੇ ਮੁਖਤਲਿਫ ਪਹਿਲੂਆਂ ਤੇ ਝਾਤ ਪਾਈ। ਨਦੀਮ ਰਜ਼ਾ ਸਾਹਿਬ ਦੀ ਸ਼ਖਸੀਅਤ ਦੇ ਹਵਾਲੇ ਨਾਲ ਮੈਂ ਇੰਨੀ ਕੋਈ ਗੱਲ ਕਰਾਂਗੀ ਜੀ, ਜਿਹੜੀ ਗੱਲ ਕਰਨ ਕਿ ਜੀ ਨਦੀਮ ਰਜ਼ਾ ਸਾਹਿਬ ਬੜੇ ਮੁਤਦਲ ਬੜੇ ਔਰ ਮੁਤਵਾਜ਼ਨ ਜੇ ਸ਼ਖਸ ਹੈ, ਨਾ ਮੁਤਵਾਜ਼ਨ ਨੇ ਨਾ ਮੁਤਦਲ ਨੇ। ਹਾਂ ਬਿਲਕੁਲ ਨਹੀਂ, ਇਹ ਇੰਤਹਾ ਪਸੰਦ ਨੇ, ਇਹ ਮੁਹੱਬਤ ਕਰਦੇ ਨੇ ਤਾਂ ਇੰਤਹਾ 'ਤੇ ਜਾ ਕੇ ਕਰਦੇ ਨੇ, ਕਿਸੇ ਨਾਲ ਪਿਆਰ ਕਰਦੇ ਨੇ ਇੰਤਹਾ 'ਤੇ ਜਾ ਕੇ, ਕਿਸੇ ਨਾਲ ਅਗਰ ਮੁਖਾਲਫਤ ਕਰਦੇ ਨੇ ਤਾਂ ਫਿਰ ਵੀ ਇੰਤਹਾ 'ਤੇ ਟੁਰ ਜਾਂਦੇ ਨੇ। ਇਹ 'ਚ ਕਸ਼ਿਸ਼ ਹੈ, ਇਹ ਖਿੱਚਦਾ ਬੰਦਿਆਂ ਨੂੰ, ਇਹ ਕਾਇਲ ਕਰਦਾ ਹੈ, ਇਹ ਦੱਸਦਾ ਹੈ ਕਿ ਦੋਸਤੀ ਕੀ ਹੁੰਦੀ ਹੈ, ਨਾਲ ਲੈ ਕੇ ਕਿੰਝ ਚੱਲੀਦਾ ਹੈ ਦੁੱਖ ਸੁੱਖ ਦੇ ਵਿੱਚ। ਮਿਸਾਲ ਦੇ ਤੌਰ 'ਤੇ ਇੱਕ ਬੜੀ ਛੋਟੀ ਜਿਹੀ ਗੱਲ ਹੈ, ਇੱਕ ਜਗ੍ਹਾ 'ਤੇ ਫਸਿਆ ਸਾਂ GNN ਦੇ ਵਿੱਚ, ਕੋਈ ਮਸਲਾ ਮਸਾਇਲ ਸੀ ਅਤੇ ਉਹ ਸਕ੍ਰਿਪਟਿੰਗ ਕਰ ਰਿਹਾ ਸਾਂ, ਅਤੇ ਮੈਂ ਮਸ਼ਾਵਰਤ ਵਾਸਤੇ ਜਿਵੇਂ ਬੰਦਾ ਦੋਸਤਾਂ ਨੂੰ ਇਮਰਾਨ ਸ਼ਫਕਤ ਨੂੰ ਜਾਂ ਕਦੀ ਸਹੀ ਚੋਇਸ ਸਾਹਿਬ ਨੂੰ ਭਾਈ ਵੱਡੇ ਕੁਝ ਫਸ ਜਾਈਦਾ ਅਤੇ ਸਮਝਦਾਰ ਇਹਨਾਂ ਕੋਲ ਪੁੱਛ ਲਈਦਾ, ਅਤੇ ਮਸ਼ਵਰਾ ਕੀਤਾ ਕਿ ਯਾਰ ਤੇਰੀ ਕੀ ਰਾਏ ਵੇ। ਉਹਨੇ ਕਿਹਾ ਯਾਰ 10 ਮਿੰਟ ਦਾ ਮਾਰਜਨ ਹੈ। ਮੈਂ ਕਿਹਾ ਯੈਸ ਆਫ ਕੋਰਸ 10 ਮਿੰਟ ਦਾ ਹੈ ਮਾਰਜਨ। 10 ਮਿੰਟ ਬਾਅਦ ਪੂਰਾ ਸਕ੍ਰਿਪਟ ਆ ਗਿਆ ਔਰ ਮੇਰੀ ਸੋਚ ਤੋਂ ਵਾਪਸ ਸੀ। ਜਿਸ ਬੰਦੇ ਦੇ ਨਾਲ ਮੁਦੱਸਰ ਇਕਬਾਲ ਭੱਟ ਅਗਰ ਖਲੋਤਾ ਹੋਵੇ, ਉਹ ਸ਼ਹਿਰ 'ਚ ਇਵੇਂ ਸ਼ਿਕਸਤ ਨਹੀਂ ਖਾਂਦਾ, ਉਹਦੇ ਵੱਡੇ ਹੱਥ ਨੇ ਅੱਲਾ ਦੀ ਰਹਿਮਤ ਨਾਲ, ਔਰ ਦੋਸਤਾਂ ਵਾਸਤੇ ਪੂਰਾ ਭਾਈਆਂ ਵਾਲਾ ਸਲੂਕ ਕਰਦਾ ਹੈ, ਔਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹ ਖੜੇ ਹੁੰਦੇ ਨੇ। ਸਭ ਤੋਂ ਜ਼ਿਆਦਾ ਜਿਹੜੀ ਇਹਨਾਂ ਨਾਲ ਦੋਸਤੀ ਹੋਈ ਸੀ ਉਹ 7 ਨਿਊਜ਼ ਵਿੱਚ ਹੋਈ ਸੀ, ਔਰ ਨਦੀਮ ਸਾਹਿਬ ਦੀ ਵਾਕਈ ਜਿਹੜੀ ਤਹਿਰੀਰ ਹੈ ਉਹਦੇ ਬਹੁਤ ਜਾਨ ਹੈ, ਔਰ ਮੈਨੂੰ ਕਦੀ ਵੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਕਿਸੇ ਜਗ੍ਹਾ 'ਤੇ ਨਦੀਮ ਸਾਹਿਬ ਜਿਸ ਤਰ੍ਹਾਂ ਭੱਟ ਸਾਹਿਬ ਨੇ ਕਿਹਾ 10 ਮਿੰਟ ਵਿੱਚ ਉਹ ਸਕ੍ਰਿਪਟ ਭੇਜ ਦਿੰਦੇ ਨੇ। ਨਦੀਮ ਸਾਹਿਬ ਨੂੰ ਮੇਰੀ ਤਰਫੋਂ ਮੁਬਾਰਕਬਾਦ ਜੀ ਜਨਮ ਦਿਹਾੜੇ ਦੇ ਉੱਤੇ। ਉਂਝ ਦੇ ਲੋਕ ਨੇ ਜਿਨ੍ਹਾਂ ਦੇ ਵਜ੍ਹਾ ਤੋਂ ਸਾਡੇ ਜ਼ਿੰਦਗੀਆਂ 'ਚ ਆਸਾਨੀਆਂ ਪੈਦਾ ਹੋਈਆਂ ਨੇ, ਅਤੇ ਇਹਨਾਂ ਕੋਲੋਂ ਸਾਨੂੰ ਹਮੇਸ਼ਾ ਖੈਰ ਹੀ ਮਿਲੀ ਹੈ। ਲਿਹਾਜ਼ਾ ਇਹਨਾਂ ਦੇ ਜਨਮ ਦਿਨ 'ਤੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀ ਅਦਾ ਕਰਾਂਗਾ ਕਿ ਸਾਨੂੰ ਹਮੇਸ਼ਾ ਗਾਈਡ ਕਰਦੇ ਨੇ ਲੋਕ। ਮੇਰੇ ਲਈ ਉਸਤਾਦ ਦਾ ਰੁਤਬਾ ਵੀ ਰੱਖਦੇ ਨੇ, ਅੱਜ ਵੀ ਜਿੱਥੇ ਫਸਦੇ ਹਾਂ ਅਤੇ ਰਹਿਨੁਮਾਈ ਲੈਂਦੇ ਹਾਂ ਕਿ ਕੀ ਕਰੀਏ, ਨਾ ਸਿਰਫ ਫਨ ਦੇ ਲਿਹਾਜ਼ ਨਾਲ, ਫਨ ਦੇ ਨਾਲ ਜੁੜੀਆਂ ਜਿਹੜੀਆਂ ਦੂਜੀਆਂ ਗੱਲਾਂ ਨੇ ਉੱਥੇ ਵੀ। ਅਤੇ ਸਭ ਤੋਂ ਪਹਿਲੇ ਤਾਂ ਮੇਰੀ ਖੁਸ਼ਬਖਤੀ ਹੈ ਕਿ ਨਦੀਮ ਰਜ਼ਾ ਸਾਹਿਬ ਦੇ ਨਾਲ ਮੇਰੀ ਸੰਗਤ ਅਤੇ ਮੇਰਾ ਪਿਆਰ ਹੈ, ਉਹ ਹਮੇਸ਼ਾ ਇਹਨਾਂ ਨੇ ਮੈਨੂੰ ਛੋਟੇ ਭਾਈਆਂ ਨਾਲੋਂ ਟਰੀਟ ਕੀਤਾ। ਨਦੀਮ ਰਜ਼ਾ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਰ ਜਨਮ ਦਿਨ ਦੀਆਂ। ਅੱਲਾਹ ਤਾਲਾ ਤੁਹਾਨੂੰ ਇਸੇ ਤਰ੍ਹਾਂ ਹਜ਼ਾਰਾਂ ਸਾਲ ਜੀਣ ਦੀ ਤੌਫੀਕ ਦੇਵੇ ਔਰ ਤੁਹਾਨੂੰ ਦੋਸਤਾਂ ਦੇ ਨਾਲ ਇੱਦਾਂ ਖੁਸ਼ਬਾਸ਼ ਰੱਖੇ। ਮੇਰੀ ਸਭ ਤੋਂ ਵੱਡੀ ਖੁਸ਼ਕਿਸਮਤੀ ਇਹ ਹੈ ਕਿ ਮੁਦੱਸਰ ਇਕਬਾਲ ਭੱਟ ਸਾਹਿਬ ਨਾਲ ਮੇਰੀ ਬਿਲਮੁਸ਼ਾਫਾ ਮੁਲਾਕਾਤ ਹੋ ਗਈ। ਉਰਦੂ ਰਾਈਟਿੰਗ ਵਿੱਚ, ਉਰਦੂ ਜਰਨਲਿਜ਼ਮ 'ਚੋਂ ਨਦੀਮ ਸਾਹਿਬ ਤੋਂ ਅੱਛਾ ਲਿਖਾਰੀ ਕੋਈ ਨਹੀਂ, ਅਤੇ ਅੱਲਾਹ ਪਾਕ ਇਹਨਾਂ ਨੂੰ ਤੌਫੀਕ ਅਤਾ ਫਰਮਾਵੇ। ਤੁਸੀਂ ਦੋਸਤ ਵੀ ਮੇਰੇ ਇਸ ਮੁਤਾਲਬੇ 'ਚ ਸਾਥ ਦਿਓ ਕਿ ਲਿਖਣਾ ਸ਼ੁਰੂ ਕਰ ਦੇਣ। ਬਾਕੀ ਨਦੀਮ ਸਾਹਿਬ ਦੇ ਬਾਰੇ 'ਚ ਕਹਿ ਮੈਂ ਇਹੀ ਸਕਦਾ ਕਿ ਇਸ ਜਰਨਲਿਜ਼ਮ 'ਚੋਂ ਮੇਰੇ ਪਹਿਲੇ ਦੋਸਤ ਨੂੰ। ਨਦੀਮ ਰਜ਼ਾ ਸਾਹਿਬ ਦਿਲੀ ਮੁਬਾਰਕਬਾਦ ਪੂਲ ਫਰੋ ਸਾਲਗਿਰਾ ਦੀ। ਅਤੇ ਨਦੀਮ ਰਜ਼ਾ ਸਾਹਿਬ ਦੇ ਬਾਰੇ ਜਿੱਦਾਂ ਗੱਲ ਕੀਤੀ ਆ ਸ਼ਹਜ਼ਾਦ ਭੱਟ ਸਾਹਿਬ ਨੇ ਕਿ ਖਿੱਚ ਲੈਂਦੇ ਨੇ ਬੰਦੇ ਨੂੰ, ਅਤੇ ਮੇਰਾ ਕੋਈ ਜ਼ਿਆਦਾ ਲੰਬਾ ਚੌੜਾ ਨਹੀਂ ਤਾਰਫ ਇਹਨਾਂ ਨਾਲ, 2-4 ਮੁਲਾਕਾਤਾਂ 'ਚ ਇਹਨਾਂ ਨੇ ਖਿੱਚ ਲਿਆ ਆਪਣੇ ਵੱਲ। ਨਦੀਮ ਰਜ਼ਾ ਸਾਹਿਬ ਮੇਰੇ ਵਾਸਤੇ ਇੱਕ ਵੱਡੇ ਭਾਈ ਔਰ ਮੇਰੇ ਉਸਤਾਦ ਵੀ ਨੇ। ਅਸੀਂ ਉਹਨਾਂ ਕੋਲ ਸਿੱਖ ਰਹੇ ਹਾਂ ਔਰ ਇਨਸ਼ਾਅੱਲਾ ਅਗਲੇ ਕਈ ਸਾਲ ਤੱਕ ਸਿੱਖਦੇ ਰਹਾਂਗੇ। ਸਰ ਬਹੁਤ ਵਧਾਈਆਂ ਤੁਹਾਨੂੰ, ਅੱਲਾ ਲੰਮੀਆਂ ਜ਼ਿੰਦਗੀਆਂ ਦੇਵੇ ਔਰ ਸਿਹਤ ਵਿੱਚ ਲੰਬੀ ਜ਼ਿੰਦਗੀ ਅਤਾ ਫਰਮਾਏ। ਸ਼ੁਰਕਾ ਦਾ ਆਖਣਾ ਸੀ ਕਿ ਨਦੀਮ ਰਜ਼ਾ ਹੋਰਾਂ ਹਮੇਸ਼ਾ ਆਪਣੀ ਫਨੀ ਸਲਾਹੀਅਤ ਨੂੰ ਭਰਵੇਂ ਅੰਦਾਜ਼ ਵਿੱਚ ਇਸਤੇਮਾਲ ਕਰਦਿਆਂ ਹੋਇਆਂ ਆਪਣੇ ਨਵੇਕਲੇ ਅੰਦਾਜ਼ ਨੂੰ ਸਾਹਮਣੇ ਲਿਆਉਣ ਦੇ ਨਾਲ ਆਪਣੀ ਅਹਿਮੀਅਤ ਦਾ ਅਹਿਸਾਸ ਵੀ ਦਿਵਾਇਆ ਹੈ। ਜਿਸ ਲਈ ਇਨਸਾਨ ਦੇ ਅੰਦਰ ਇੱਕ ਤਖਲੀਕੀ ਰਮਜ਼ ਆ ਜਾਂਦੀ ਨਾ, ਤੇ ਉਹ ਫਿਰ ਹਰ ਬੰਦੇ ਨੂੰ ਉਹਦੀ ਬੜਾ ਇਬਤਦਾਈਆ ਜਿਹੜਾ ਨਾ ਉਹਦੇ 'ਚ ਤਸ਼ਖੁਸ ਤੇ ਉਹਦਾ ਤਾਰੁਫ ਇਹ ਹੁੰਦਾ ਹੈ ਕਿ ਉਹ ਹਰ ਇਨਸਾਨ ਨੂੰ ਆਪਣਾ ਗਰਵੀਦਾ ਕਰ ਲੈਂਦਾ ਹੈ। ਤੇ ਅਲਹਮਦੁਲਿਲਾ ਆਈ ਐਮ ਪ੍ਰਾਊਡ ਆਫ ਦਿਸ ਫਰੈਂਡਸ਼ਿਪ ਐਂਡ ਦਿਸ ਵੈਰੀ ਮਚ ਰਿਲੇਸ਼ਨ ਕਿ ਨਦੀਮ ਰਜ਼ਾ ਸਾਹਿਬ ਨੇ ਬਹੁਤ ਥੋੜ੍ਹੇ ਵਕਤ ਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਗਰਵੀਦਾ ਕਰ ਲਿਆ। ਨਦੀਮ ਰਜ਼ਾ ਸਾਹਿਬ ਤੇ ਅੱਜ ਦੇ ਚੌਂਕੇ ਦੋਲਾ ਹੈ ਨੇ, ਇਹਨਾਂ ਨੂੰ ਤਾਂ ਵੱਡੀ ਮੁਬਾਰਕ ਜਾਣੀ। ਉਹ ਪੰਜਾਬੀ ਲੱਖ ਵਧਾਈਆਂ। ਪੰਜਾਬੀ ਗਰੁੱਪ ਦੇ ਸਦਰ ਵੀ ਨੇ, ਸਰਬਰਾਹ ਵੀ ਨੇ, ਅਤੇ ਮੁਦੱਸਰ ਇਕਬਾਲ ਸਾਹਿਬ ਦੇ ਨਾਲ ਮਿਲ ਕੇ ਅਤੇ ਇਹ ਜੋ ਇੱਕ ਚੀਜ਼ ਬਣ ਗਈ ਹੈ, ਇਹ ਇਨਸ਼ਾਅੱਲਾ ਬਹੁਤ ਅੱਛਾ ਬਾਈਂਡਿੰਗ ਰਹੇਗੀ। ਮੇਰੀ ਇਹ ਫੋਰਕਾਸਟ ਹੈਗੀ, ਮੈਂ ਤਵੱਕੋ ਵੀ ਰੱਖਣਾ, ਖਾਹਿਸ਼ ਵੀ ਰੱਖਦਾ ਕਿ ਅੱਲਾਹ ਤਾਲਾ ਇਸ ਬਾਈਂਡਿੰਗ ਨੂੰ ਮਜ਼ੀਦ ਮਜ਼ਬੂਤ ਕਰੇ। ਇਨਸਾਨ ਜਦੋਂ ਪੈਦਾ ਹੁੰਦਾ ਨਾ, ਅੱਲਾਹ ਤਾਲਾ ਦੀ ਜ਼ਾਤ ਉਹਦੇ ਵਿੱਚ ਕੋਈ ਖੂਬੀਆਂ
ਇਨਸਾਨੀਅਤ ਦੇ ਜਿਹੜੇ ਮੈਰਿਟਸ ਨੇ ਨਾ ਉਹ ਬਾਈ ਡਿਫਾਲਟ ਨੈਚੁਰਲੀ ਇਨਸਾਨ ਦੇ ਅੰਦਰ ਹੁੰਦੇ ਨੇ। ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਉਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖਦੇ ਨੇ, ਕਿਉਂਕਿ ਜ਼ਮਾਨੇ ਦੀਆਂ ਸਖਤੀਆਂ ਔਰ ਤਲਖੀਆਂ ਔਰ ਲੋਕਾਂ ਦੇ ਬਿਹੇਵੀਅਰ ਇਨਸਾਨ ਨੂੰ ਉਹਦੀ ਆਪਣੀ ਬੇਸਿਕ ਤੋਂ ਅੱਗੇ ਪਿੱਛੇ ਕਰ ਦਿੰਦੇ ਨੇ। ਤੇ ਮੇਰੇ ਖਿਆਲ ਦੇ ਵਿੱਚ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਉਹਨਾਂ ਬੇਸਿਕ ਵੈਲਿਊਜ਼ ਨੂੰ ਸੰਭਾਲ ਕੇ ਰੱਖਦੇ ਨੇ, ਤੇ ਨਦੀਮ ਰਜ਼ਾ ਸਾਹਿਬ ਉਹਨਾਂ ਵਿੱਚੋਂ ਇੱਕ ਨੇ। मुदस्सर इकबाल भट्ट साहब वर्गी एक जिन शख्सियत और एक वड्डी शख्सियत और एक तवाना नाम और एक जज्बे नाल भरपूर शख्स जिहड़ा है वो अगर नदीम दे नाल खड़ा है, और फिर साढ़े वर्गे ਜਿਹੜੇ ਦੋਸਤ ਹੈਗੇ ਨੇ ਜਿਹੜੇ ਉਹਦੇ ਮੁਹੱਬਤ ਦੀ ਲਾਈਨ 'ਚ ਕਿਤੇ ਦੂਰ ਖੜੇ ਹਾਂ ਅਸੀਂ, ਔਰ ਜਿਹਨੂੰ ਕਿਹਾ ਜਾ ਸਕਦਾ ਹਮੇਸ਼ਾ ਨਦੀਮ ਨੂੰ ਬੜੇ ਜਿਹਨੂੰ ਕਿਹਾ ਜਾ ਸਕਦਾ ਮੁਖਤਲਿਫ ਜਿਹਤਾਂ ਦੇ ਹਵਾਲੇ ਨਾਲ, ਮੁਖਤਲਿਫ ਪਰਤਾਂ ਦੇ ਹਵਾਲੇ ਨਾਲ, ਇਲਮੀਅਤ ਦੇ ਔਰ ਜਿਹਨੂੰ ਕਿਹਾ ਜਾ ਸਕਦਾ ਹੈ ਕਿ ਤਾਲੀਮ ਦੇ ਔਰ ਤਹਿਜ਼ੀਬ ਦੇ ਮੁਖਤਲਿਫ ਪਹਿਲੂਆਂ ਦੇ ਹਵਾਲੇ ਨਾਲ ਦੇਖਦੇ ਹਾਂ ਔਰ ਰਸ਼ਕ ਮਹਿਸੂਸ ਕਰਨੇ ਹਾਂ। ਜਿਸ ਸ਼ਖਸ ਨੂੰ ਅੱਲਾਹ ਤਾਲਾ ਨੇ ਇਤਨਾ ਖੂਬਸੂਰਤ ਨਾਮ ਦੇ ਦਿੱਤਾ ਹੈ ਕਿ ਉਹਨੂੰ ਦੁਨੀਆ ਤੇ ਦੋਸਤ ਬਣਾਉਣ ਵਾਸਤੇ ਔਰ ਰੋਸ਼ਨੀ ਵੰਡਣ ਵਾਸਤੇ ਭੇਜਿਆ ਹੈ, ਤੇ ਉਹ ਰੋਸ਼ਨੀ ਵੀ ਆਪਣੀ ਵੰਡੇਗਾ ਤੇ ਲੋਕਾਂ ਨੂੰ ਆਪਣਾ ਗਰਵੇਦਾ ਵੀ ਕਰੇਗਾ। ਚੇਅਰਮੈਨ ਪੰਜਾਬੀ ਮੀਡੀਆ ਗਰੁੱਪ ਮੁਦੱਸਰ ਇਕਬਾਲ ਭੱਟ ਹੋਰਾਂ ਨੇ ਪੰਜਾਬੀ ਮੀਡੀਆ ਗਰੁੱਪ ਦੀ ਤਰੱਕੀ ਵਾਸਤੇ ਨਦੀਮ ਰਜ਼ਾ ਹੋਰਾਂ ਦੀਆਂ ਕਾਵਿਸ਼ਾਂ ਤੇ ਚਾਤ ਪਾਈ ਤੇ ਉਹਨਾਂ ਦੇ ਸਾਥ ਨੂੰ ਪੰਜਾਬੀ ਮੀਡੀਆ ਗਰੁੱਪ ਦੀ ਤਰੱਕੀ ਦਾ ਰਾਜ਼ ਕਰਾਰ ਦਿੱਤਾ। ਬਹੁਤ ਖੂਬਸੂਰਤ ਆਦਮੀ ਔਰ ਮੇਰੇ ਇਦਾਰੇ ਦੀ ਜਾਨ ਹੈ, ਤੇ ਮੈਂ ਸਮਝਦਾ ਕਿ ਅਸੀਂ ਬਹੁਤ ਸਾਰੇ ਮਾਮਲਾਤ, ਬਹੁਤ ਸਾਰੀਆਂ ਅਚੀਵਮੈਂਟ ਜਿਹੜੀਆਂ ਨੇ ਉਹ ਨਦੀਮ ਦੀਆਂ ਮਰੋਨੇ ਮਿੰਨਤ ਨੇ। ਤੇ ਮੈਂ ਬਹੁਤ ਹੀ ਪਿਆਰ ਨਾਲ, ਮੁਹੱਬਤ ਨਾਲ ਉਹਨੂੰ ਮੁਬਾਰਕਬਾਦ ਪੇਸ਼ ਕਰਨਾ। ਅੱਜ ਅਸੀਂ ਜਿਸ ਜਗ੍ਹਾ ਤੇ ਨਦੀਮ ਰਜ਼ਾ ਹੋਰਾਂ ਨਾਲ ਇਸ ਤਕਰੀਬ ਦਾ ਅਹਿਤਮਾਮ ਕਰ ਰਹੇ ਹਾਂ, ਇਹਦਾ ਨਾਮ ਪੰਜਾਬ ਹਾਊਸ ਹੈ। ਔਰ ਪੰਜਾਬ ਹਾਊਸ ਦਾ ਜਿਹੜਾ ਖਾਬ ਹੈ ਜਾਂ ਜਿਹੜਾ ਹੱਕ ਹੈ, ਉਹਦੇ ਪਿੱਛੇ ਇੱਕੋ ਗੱਲ ਕਾਰ ਫਰਮਾ ਸੀ ਕਿ ਅਸੀਂ ਇੱਕ ਐਸੀ ਜਗ੍ਹਾ ਬਣਾਈਏ ਜਿੱਥੇ ਪੰਜਾਬੀ ਦੇ ਹਵਾਲੇ ਨਾਲ ਕੰਮ ਹੋਵੇ, ਪੰਜਾਬੀ ਰਿਸਰਚ ਦਾ ਕੰਮ ਹੋਵੇ, ਪੰਜਾਬੀ ਸਕਾਲਰਸ, ਪੰਜਾਬੀ ਦਾਨਸ਼ਵਰ ਔਰ ਪੰਜਾਬੀ ਲਿਖਣ ਵਾਲੇ ਸਾਫੀਆਂ ਦੀ ਖਿਦਮਤ ਵਾਸਤੇ, ਉਹਦੀ ਸੇਵਾ ਵਾਸਤੇ ਇੱਕ ਐਸੀ ਜਗ੍ਹਾ ਬਣਾਈ ਜਾ ਸਕੇ ਜਿੱਥੇ ਪੰਜਾਬੀ ਦੇ ਹਵਾਲੇ ਨਾਲ ਇੱਕ ਮੁਕੰਮਲ ਕੰਮ ਕੀਤਾ ਜਾ ਸਕੇ। ਤੇ ਅਖੀਰ ਵਿੱਚ ਮੈਂ ਅੱਜ ਦੀ ਇਸ ਤਕਰੀਬ ਵਿੱਚ ਤਸ਼ਰੀਫ ਲਿਆਉਣ ਵਾਲੇ ਤਮਾਮ ਦੋਸਤਾਂ ਨੂੰ, ਸਾਫੀਆਂ ਨੂੰ, ਆਪਣੇ ਨਿੱਕੇ ਤੇ ਵੱਡੇ ਵੀਰਾਂ ਨੂੰ, ਨਦੀਮ ਰਜ਼ਾ ਦੇ ਚਾਹੀਵਾਨਾਂ ਨੂੰ ਖੁਸ਼ ਆਮਦੇਦ ਆਖਣ ਦੇ ਨਾਲ ਨਾਲ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਅੱਜ ਦੀ ਤਕਰੀਬ ਵਿੱਚ ਤਸ਼ਰੀਫ ਲਿਆ ਕੇ ਉਹਨਾਂ ਸਾਡਾ ਮਾਣ ਵਧਾਇਆ। ਮੈਂ ਸਮਝਦਾ ਕਿ ਪੰਜਾਬ ਵਿੱਚ ਹਾਊਸ ਵਿੱਚ ਹੋਣ ਵਾਲੀ ਇਹ ਤਕਰੀਬ ਇੱਕ ਖੂਬਸੂਰਤ ਤਕਰੀਬਾਂ ਵਿੱਚੋਂ ਯਾਦ ਰਹੇਗੀ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਸੀਨੀਅਰ ਸਹਾਫੀ ਰਹਿਨੁਮਾ ਕਾਜ਼ੀ ਤਾਰਕ ਹੋਰਾਂ ਇਸ ਤਕਰੀਬ ਨੂੰ ਤਰਤੀਬ ਦੇਣ ਲਈ ਸਾਰੀ ਮਿਹਨਤ ਕੀਤੀ, ਪਰ ਜਦੋਂ ਰੋਸਟਮ ਤੇ ਬੋਲਣ ਦੀ ਵਾਰੀ ਆਈ ਤੇ ਹਰ ਮੌਜੂ ਤੇ ਭਰਵੇਂ ਅੰਦਾਜ਼ ਵਿੱਚ ਬੋਲਣ ਵਾਲੇ ਕਾਜ਼ੀ ਤਾਰਕ ਕੋਲ ਵੀ ਨਦੀਮ ਰਜ਼ਾ ਲਈ ਬੋਲਣ ਲਈ ਅੱਖਰ ਗਵਾਚ ਗਏ, ਜਿਹੜਾ ਉਹਨਾਂ ਦੇ ਆਪਸੀ ਇਹਤਰਾਮ ਦੀ ਵੱਡੀ ਨਿਸ਼ਾਨੀ ਹੈ। ਕਾਜ਼ੀ ਤਾਰਕ ਨਦੀਮ ਰਜ਼ਾ ਨੇ ਘੜਿਆ। ਮੇਰਾ ਪਿਆਰ, ਇਸ਼ਕ ਤੇ ਇਸ ਤਰ੍ਹਾਂ ਦੇ ਜਿੰਨੇ ਵੀ ਲਫ਼ਜ਼ ਨੇ ਨਾ, ਉਹ ਸਾਰੇ ਇਸ ਸ਼ਖਸੀਅਤ ਦੇ ਅੱਗੇ ਹਿੱਚ ਨੇ, ਬਹੁਤ ਛੋਟੇ ਪੈ ਜਾਂਦੇ ਨੇ। ਮੈਨੂੰ ਉਹਦੇ ਨਾਲ ਬੜਾ ਪਿਆਰ, ਮੇਰੀ ਜਿੰਦ ਜਾਨ ਹੈ ਨਦੀਮ ਸਾਹਿਬ। ਮੈਨੂੰ ਬੋਲਣਾ ਨਹੀਂ ਆ ਰਿਹਾ ਇਸ ਬੰਦੇ ਅੱਗੇ ਕਿ ਮੇਰਾ ਇੱਕ ਬੰਦੇ ਉੱਤੇ, ਮੈਂ ਆਪਣੇ ਵਾਲਿਦ ਨਾਲ ਬੜੇ ਇਖਤਲਾਫ ਕਰਦਾ ਰਿਹਾ, ਅੱਲਾਹ ਤਾਲਾ ਉਹਨਾਂ ਨੂੰ ਜਨਤ ਨਸੀਬ ਕਰੇ। ਹਰ ਬੰਦੇ ਨਾਲ ਭੱਟ ਸਾਹਿਬ ਮੇਰੇ ਲਈ ਬਜ਼ੁਰਗਾਂ ਤੋਂ ਵੀ ਵੱਧ ਨੇ ਕਿ ਭੱਟ ਸਾਹਿਬ ਨੇ ਮੇਰੇ ਹਰ ਦੁੱਖ ਸੁੱਖ ਦੇ ਵਿੱਚ ਮੇਰਾ ਸਾਥ ਦਿੱਤਾ, ਮੇਰੇ ਨਾਲ ਖੜੇ ਹੋਏ ਔਰ ਮੇਰੇ ਤੋਂ ਅੱਗੇ ਖੜੇ ਹੋਏ। ਅਮਜਦ ਇਕਬਾਲ ਸਾਹਿਬ, ਸ਼ਹਜ਼ਾਦ ਹੁਸੈਨ ਭੱਟ ਸਾਹਿਬ, ਮੈਂ ਹਰ ਬੰਦੇ ਨਾਲ ਇਖਤਲਾਫ ਕਰਦਾ, ਹਰ ਬੰਦੇ ਨਾਲ ਇਖਤਲਾਫ ਕਰਦਾ। ਇਹ ਚਿੜ ਵੀ ਹੈ ਦੋਸਤਾਂ ਨੂੰ। ਅਮਜਦ ਸਾਹਿਬ ਮੈਨੂੰ ਸਾਰੇ, ਸ਼ਹਜ਼ਾਦ ਸਾਹਿਬ ਯਾਰ ਇਹ ਕਿਸੇ ਦੀ ਸੁਣਦਾ ਨਹੀਂ, ਲੇਕਿਨ ਇੱਕ ਬੰਦਾ ਜਿਹਦੀ ਮੈਂ ਸੁਣਦਾ ਉਹਦਾ ਨਾਮ ਨਦੀਮ ਰਜ਼ਾ। ਹਰ ਇਨਸਾਨ ਦਾ ਜਨਮ ਦਿਹਾੜਾ ਹਰ ਸਾਲ ਆਉਂਦਾ ਹੈ, ਪਰ ਨਦੀਮ ਰਜ਼ਾ ਹੋਰਾਂ ਦਾ ਆਖਣਾ ਸੀ ਕਿ ਉਹਨਾਂ ਨੂੰ ਤਾਂ ਲੱਗਦਾ ਹੈ ਕਿ ਜਿਵੇਂ ਪਹਿਲੀ ਵਾਰ ਉਹਨਾਂ ਦਾ ਜਨਮ ਦਿਹਾੜਾ ਆਇਆ ਹੈ। ਹਯਾਤੀ ਦੇ 42 ਵਰੇ, 38 39 ਵਰੇ ਗੰਢਾਂ ਵੀ ਯਾਦ ਹੋਣਗੀਆਂ, ਲੇਕਿਨ ਜਿੰਨੀ ਮੁਹੱਬਤ ਔਰ ਜਿੰਨਾ ਪਿਆਰ ਅੱਜ ਮਿਲਿਆ, ਮੈਂ ਸਮਝਦਾ ਹਾਂ ਕਿ ਅੱਜ ਪਹਿਲੀ ਵਰੇ ਗੰਢ ਬਣਾ ਰਿਹਾ। ਸਭ ਦੋਸਤਾਂ ਦਾ ਸ਼ੁਕਰੀਆ ਜਿਹੜੇ ਆਏ, ਮੇਰਾ ਮਾਣ ਵਧਾਇਆ, ਗੈਰ ਅਹਿਮ ਆਦਮੀ ਨੂੰ ਅਹਿਮ ਕੀਤਾ, ਮੇਰੇ ਬਾਰੇ ਉਹ ਗੱਲਾਂ ਕੀਤੀਆਂ ਜਿਹੜੀਆਂ ਮੇਰੇ 'ਚ ਹੈ ਹੀ ਨਹੀਂ। ਸਭ ਤੋਂ ਵੱਧ ਮੁਦੱਸਰ ਇਕਬਾਲ ਭੱਟ ਸਾਹਿਬ ਦਾ ਸ਼ੁਕਰੀਆ, ਜਿਹੜੇ ਮੇਰੇ ਸਰਪ੍ਰਸਤ ਵੀ ਨੇ, ਵੱਡੇ ਵੀਰ ਵੀ ਨੇ, ਮੁਹਤਰਮ ਵੀ ਨੇ, ਬਜ਼ੁਰਗ ਵੀ ਨੇ, ਤੇ ਮੇਰੇ ਲਈ
ਇੱਕ ਤਹਿਰੀਕ ਵੀ ਨੇ। ਮੈਂ ਸਮਝਦਾ ਕਿ ਅਗਰ ਮੁਦੱਸਰ ਇਕਬਾਲ ਭੱਟ ਸਾਹਿਬ ਨਾ ਹੁੰਦੇ ਤੇ ਸ਼ਾਇਦ ਪੰਜਾਬੀ ਜ਼ਬਾਨ ਨਾਲ, ਮਾਂ ਬੋਲੀ ਨਾਲ ਮੇਰਾ ਇਹ ਰਿਸ਼ਤਾ ਵੀ ਇੰਨਾ ਗੂੜਾ ਨਾ ਹੁੰਦਾ। ਮੁਦੱਸਰ ਇਕਬਾਲ ਭੱਟ ਇੱਕ ਇਨਸਾਨ ਨਹੀਂ, ਮੇਰੇ ਲਈ ਇੱਕ ਰਿਸ਼ਤੇ, ਮੁਹੱਬਤ, ਇਹਤਰਾਮ ਔਰ ਇਸ਼ਕ ਦਾ ਨਾਂ ਹੈ। ਉਸ ਤੋਂ ਬਾਅਦ ਕਾਜ਼ੀ ਤਾਰਿਕ ਅਜ਼ੀਜ਼ ਸਾਹਿਬ, बड़े जज्बाती वीर, शहजाद हुसैन भट्ट साहब, बड़ी मोहब्बत करने वाले, बाबर डोगर साहब नहीं आ सके, उस्मान बिन अहमद साहब, अमजद इकबाल साहब, हुमायूं सलीम साहब, इमरान शफकत साहब, सईद चौधरी साहब, अरसलान वड़ाइच साहब, हनीफ कमर साहब, हर वो दोस्त, हर वो भरा जिन्हें मुहब्बत का इजहार किया और जिदे वास्ते मेरे बहुत बहुत नेक जज्बात ने, सब का शुक्रिया। सब तो ज़्यादा मैं समझना कि अज की महफिल सजाउण दे विच जिहड़ा सब तो वड्डा किरदार है वो बिलाल दा है, बिलाल मुदस्सर भट्ट साहब दा है, जिहड़े इस इदारे के चीफ एडिटर भी ने ते इस इदारे के कामे भी ने, सब नूं जोड़ के रखते हैं। मुदस्सर इकबाल भट्ट साहब दे बारे अगर ये कहा जाए कि ये सिर्फ नाम ने, ये एक इदारा ने, लेकिन इस इदारे नूं चलाउण दे विच बिलाल मुदस्सर भट्ट उन्हां पईयां दा किरदार अदा करते हैं जिन्हां तो बगैर लारी, गड्डी या गड्ड चलती नहीं, टुरदी नहीं। ते बिलाल साहब तुहाडा भी शुक्रिया, रिजवान भट्ट साहब दा शुक्रिया जिहड़े बिलाल साहब दे बांह बेली ने। बिलाल साहब इन्हां नूं चलाते हैं और जिस तरह टुरदे ने वो बड़ी हिम्मत वाली गल है। ते आखिर ते फिर एक बारी कहांगा कि भट्ट साहब का तो शुक्रिया ही, लेकिन अपने छोटे वीर बिलाल मुदस्सर भट्ट का बहुत शुक्रिया जिन्हें सही माणियां दे विच पंजाबी दी इस तहरीक का भार चुकिया, लेकिन मंजर ते नहीं रहिंदा, पस मंजर च रहिंदा है। इस हवाले नाल शायद एक मिसरा बड़ा अच्छी अक्कासी कर देवे जिहड़ा मुदस्सर इकबाल भट्ट साहब और बिलाल मुदस्सर साहब के हवाले नाल है कि सरे आईना तो मेरा अक्स है, पसे आईना कोई और है। पसे आईना बिलाल मुदस्सर भट्ट साहब ने तो सरे आईना मुदस्सर इकबाल भट्ट साहब ने। बहुत शुक्रिया, बहुत नवाजिश। तकरीब तो बाद मुअज़्ज़ज़ मेहमानां दे एजाज़ विच चेयरमैन पंजाबी मीडिया ग्रुप मुदस्सर इकबाल भट्ट होरां वल्लों पुरतकल्लफ डिनर का इंतजाम किया गया ते मुदस्सर इकबाल भट्ट होरां ने एक बारी फिर आने वाले मुअज़्ज़ज़ मेहमानां नूं अपनी बेहतरीन मेज़बानी की तारीफ करन ते मजबूर कर दिता। जन्म दिहाड़ आया ते लंघ गया, पर इस जन्म दिहाड़ दे उत्ते नदीम रज़ा होरां वास्ते उन्हां दे दोस्तां वल्लों बोलिया गया एक एक अखर हर दोस्त दे कन्नां विच नदीम रज़ा होरां लई मुहब्बत ते चाहत दी मिठास घोलदा रहेगा। कैमरामैन मोहम्मद फारूक दे नाल असगर अली, भुलेखा टीवी, लाहौर।